ਉਸਮਾਨ ਸ਼ਾਹਿਦ ਸਾਹਿਬ, ਤੁਸੀਂ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਲੇਟੈਸਟ ਡਿਵੈਲਪਮੈਂਟ, ਸਦਰ ਟਰੰਪ ਜਿਹੜਾ ਉਹ ਚੀਨ ਦੇ ਦੌਰੇ ਤੇ ਪਹੁੰਚ ਗਏ ਨੇ। 2 ਰੋਜ਼ਾ ਦੌਰਾ ਹੈ। 2017 ਦੇ ਬਾਅਦ ਉਹ ਜਿਹੜਾ ਹੈ ਉਹ ਬੀਜਿੰਗ ਦੇ ਦੌਰੇ, ਚੀਨ ਦੇ ਦੌਰੇ ਤੇ ਪਹੁੰਚੇ ਨੇ ਔਰ ਮੁਲਾਕਾਤ ਹੋਏਗੀ ਸਦਰ ਸ਼ੀ ਜਿਨਪਿੰਗ ਨਾਲ। ਐਕਸਪੈਕਟਡ ਹੈ ਕਿ ਜੀ ਇਹ ਜਿਹੜਾ ਮਾਮਲਾ ਹੈ ਇਹ ਚੀਨ ਔਰ ਅਮਰੀਕਾ ਦੇ ਦਰਮਿਆਨ ਜਿਹੜੇ ਤਾਲੁਕਾਤ ਨੇ ਉਹਨਾਂ ਨੂੰ ਮਜ਼ੀਦ ਜਿਹੜਾ ਹੈ ਬਿਹਤਰੀ ਵਾਲੇ ਪਾਸੇ ਲੈ ਜਾਵੇਗਾ। ਕੀ ਨਜ਼ਰ ਆ ਰਿਹਾ ਇਹ ਜਿਹੜਾ ਮਾਮਲਾ ਹੈ ਟਰੰਪ ਜਿਹੜਾ ਦੌਰਾ ਹੈ ਇਹ ਮਹਿਜ਼ ਕੋਈ ਸਫਾਰਤਕਾਰੀ ਹੈ ਜਾਂ ਇਹਦੇ ਪਿੱਛੇ ਕੋਈ ਸਟ੍ਰੈਟੇਜਿਕ ਮਕਾਸਦ ਵੀ ਹਨ? ਜੀ ਡੈਫੀਨਿਟਲੀ ਸਟ੍ਰੈਟੇਜਿਕ ਮਕਾਸਦ ਨੇ, ਕਿਉਂਕਿ ਤੁਹਾਨੂੰ ਯਾਦ ਹੋਏਗਾ ਜਿਹੜਾ ਦੌਰਾ ਉਹਨਾਂ ਦਾ ਹੈ ਵੇ ਪਿਛਲੇ ਮਹੀਨੇ ਦਾ ਜਿਹੜਾ ਉਹਨਾਂ ਨੇ ਪੈਂਡਿੰਗ ਕੀਤੇ ਅਸੀਂ ਹੈ, ਔਰ ਇੱਕ ਐਸੀ ਸੂਰਤ ਹਾਲ ਵਿੱਚ ਦੌਰਾ ਕਰ ਰਹੇ ਨੇ ਜਦੋਂ ਮੁਜ਼ਾਕਰਾਤ ਜਿਹੜੇ ਨੇ ਮੁਕੰਮਲ ਤੌਰ ਤੇ ਰੁਕੇ ਹੋਏ ਨੇ। ਡੋਨਾਲਡ ਟਰੰਪ ਨੇ 2 ਦਿਨ ਪਹਿਲੇ ਈਰਾਨ ਦਾ ਜਵਾਬ ਸੀ ਪ੍ਰਪੋਜ਼ਲ ਦਾ, ਉਹਨੂੰ ਵੀ ਰਿਜੈਕਟ ਕਰ ਦਿੱਤਾ ਔਰ ਉਸ ਤੋਂ ਇਲਾਵਾ ਉਹਨਾਂ ਨੇ 2-3 ਸਟ੍ਰੇਂਜ ਕਿਸਮ ਦੇ ਇੱਕ ਜੈਸਚਰ ਦਿੱਤੇ ਨੇ ਜੋ ਡੈਫੀਨਿਟਲੀ ਸਮਝ ਸਕਨੇ ਆ ਕਿ ਕਿਸ ਤਰੀਕੇ ਨਾਲ ਪ੍ਰੈਸ਼ਰ ਮਾਊਂਟ ਕਰਨਾ ਚਾਹ ਰਹੇ ਨੇ ਈਰਾਨ ਦੇ ਉੱਤੇ, ਤਾਂ ਕਿ ਇਸ ਦੌਰੇ ਦੇ ਦੌਰਾਨ ਜਿਹੜਾ ਹੈ ਉਹ ਸ਼ਾਇਦ ਕੋਈ ਲੈਵਰੇਜ ਗੇਨ ਕਰ ਸਕਣ ਇੱਕ ਐਸੇ ਵਕਤ ਵਿੱਚ ਜਿੱਥੇ ਉਹਨਾਂ ਅਬਨਾਏ ਹੁਰਮਜ਼ ਦਾ ਜਿਹੜਾ ਹੈ ਇੱਕ ਬਲੌਕੇਟ ਕੀਤੇ ਜਾਵੇ। ਔਰ ਦੂਜੇ ਪਾਸੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ 10 ਮਈ ਨੂੰ ਆਪਣੀ ਨਿਊਕਲੀਅਰ ਪਾਵਰਡ ਜਿਹੜੀ ਬੈਲਿਸਟਿਕ ਮਿਜ਼ਾਈਲ ਸਬਮਰੀਨ ਹੈ, ਯਾਦ ਰੱਖੋ ਇਹਨਾਂ ਦਾ ਬੜਾ ਸੀਕ੍ਰੀਟ ਵੈਪਨ ਹੈ, ਉਹਨੂੰ ਡਿਪਲਾਈ ਕੀਤਾ ਜਿਬਰਾਲਟਰ ਦੇ ਵਿੱਚ ਹੈ, ਜਿਹੜੇ ਸਪੇਨ ਤੋਂ ਨੇੜੇ ਜਿਹੜੀ ਟੈਰੀਟਰੀ ਵਾਟਰ ਦੀ ਕੰਟਰੋਲ ਕਰਦਾ ਯੂਕੇ, ਉੱਥੇ ਉਹ ਭੇਜ ਦਿੱਤੀ 10 ਤਰੀਕ ਨੂੰ, ਇੱਕ ਦਿਨ ਬਾਅਦ ਜਦੋਂ ਉਹਨਾਂ ਪ੍ਰਪੋਜ਼ਲ ਰਿਜੈਕਟ ਕੀਤਾ। ਤੇ ਉਹਦੇ ਇਲਾਵਾ ਇੱਕ ਹੋਰ ਖਬਰਾਂ ਵੀ ਉੱਥੋਂ ਆ ਰਹੀਆਂ ਨੇ ਕਿ ਬਰਤਾਨੀਆ ਨੇ ਵੀ ਹੁਣ ਸੋਚਿਆ ਕਿ ਅਬਨਾਏ ਹੁਰਮਜ਼ ਦੇ ਤਹਫੁਜ਼ ਵਾਸਤੇ ਉਹਨਾਂ ਡਰੋਨਸ, ਲੜਾਕਾ ਤਿਆਰੇ ਤੇ ਜੰਗੀ ਜਹਾਜ਼ ਭੇਜਣ ਦਾ ਐਲਾਨ ਕੀਤਾ। ਤੇ ਇੱਕ ਤਰੀਕੇ ਨਾਲ ਮੈਨੂੰ ਲੱਗਦਾ ਨੈਟੋ ਦੀ ਕੋਈ ਅੰਡਰਸਟੈਂਡਿੰਗ ਤੈਅ ਪਾ ਗਈ ਹੈ ਜਿਹਦੇ ਵਿੱਚ ਬਰਤਾਨੀਆ ਸਾਨੂੰ ਨਜ਼ਰ ਆ ਰਿਹਾ ਜਿਬਰਾਲਟਰ ਦੇ ਵਿੱਚ ਡਿਪਲੋਇਮੈਂਟ ਕਰਨ ਲੱਗੇ ਨੇ। ਸ਼ਾਇਦ ਡੋਨਾਲਡ ਟਰੰਪ ਇਹਨਾਂ ਨੂੰ ਮਿਲਾ ਕੇ ਫੇਰ ਵੱਡਾ ਆਪਰੇਸ਼ਨ ਕਰਨਾ ਚਾਹ ਰਹੇ ਨੇ, ਕਿਉਂਕਿ ਡੋਨਾਲਡ ਟਰੰਪ ਨੇ ਪਿਛਲੇ 48 ਘੰਟੇ ਵਿੱਚ ਆਪਣੇ ਟੌਪ ਜਿਹੜੇ ਜਨਰਲਸ ਨੇ, ਐਡਵਾਈਜ਼ਰਸ ਨੇ, ਉਹਨਾਂ ਨੂੰ ਵਾਈਟ ਹਾਊਸ ਬੁਲਾਇਆ ਸੀ, ਉਹਨਾਂ ਨਾਲ ਖਾਣਾ ਵੀ ਖਾਧਾ ਤੇ ਉਹਨਾਂ ਦੇ ਨਾਲ ਡਿਟੇਲ ਗੁਫ਼ਤਗੂ ਕੀਤੀ। ਮੈਨੂੰ ਲੱਗਦਾ ਜੰਗੀ ਆਪਸ਼ਨ ਦੇ ਬਾਰੇ 'ਚ ਉਹਨਾਂ ਨੇ ਗੱਲ ਕੀਤੀ ਹੋਣੀ ਹੈ। ਇਹ ਸੂਰਤ ਹਾਲ ਨੋ ਡਾਊਟ ਇੱਕ ਪ੍ਰੈਸ਼ਰ ਜਨਰੇਟ ਕਰ ਸਕਦੀ ਹੈ ਈਰਾਨ ਦੇ ਉੱਤੇ, ਲੇਕਿਨ ਈਰਾਨ ਬੜਾ ਫਰਮ ਹੈ ਆਪਣੇ ਜਿਹੜਾ ਸਟਾਂਸ ਦੇ ਉੱਤੇ ਇਸ ਹਵਾਲੇ ਦੇ ਨਾਲ, ਔਰ ਉਹਨਾਂ ਨੇ ਕਿਹਾ ਅਸੀਂ ਕਿਸੇ ਸੂਰਤ ਵਿੱਚ ਵੀ ਨਾ ਤੇ ਅਬਨਾਏ ਹੁਰਮਜ਼ ਨੂੰ ਰੈਗੂਲੇਟ ਕਰਨ ਤੋਂ ਪਿੱਛੇ ਹਟਣਾ ਹੈ, ਤੇ ਦੂਜਾ ਸਾਡਾ ਜਿਹੜਾ ਅਸੂਲੀ ਮੌਕਫ ਹੈ ਕਿ ਸਾਡੇ ਬੀਇੰਗ ਨੇਸ਼ਨਹੁੱਡ ਜਿਹੜਾ ਅਸੀਂ ਕੁਆਲੀਫਾਈ ਕਰਨੇ ਆ ਰਾਈਟ ਹੈ, ਉਹਦੇ ਵਿੱਚ ਹੈ ਕਿ ਅਸੀਂ ਖੁਦ ਡਿਸਾਈਡ ਕਰਾਂਗੇ ਸਾਡੇ ਵੈਸਟਰਨ ਇੰਟਰਸਟ ਕੀ ਨੇ। ਸਾਨੂੰ ਕੋਈ ਕੰਟਰੀ ਜਿਹੜਾ ਐਗਰੈਸ਼ਨ ਲਾਂਚ ਕਰਕੇ ਜਾਂ ਸਾਨੂੰ ਮੁਜ਼ਾਕਰਾਤ ਦੀ ਟੇਬਲ ਤੇ ਦੋਸਤ ਧਮਕੀ ਦੇ ਨਾਲ ਜਿਹੜਾ ਨਹੀਂ ਸਮਝਾ ਸਕਦਾ। ਲੇਕਿਨ ਸੋਚਣਾ ਹੈ ਕਿ ਕਿਆ ਡੋਨਾਲਡ ਟਰੰਪ ਜਿਹੜਾ ਹੈ ਨੈਟੋ ਉਸ ਜੰਗ ਵਿੱਚ ਘਸੀਟ ਕੇ ਲੈ ਆਉਂਦੇ ਜਿਹੜੀ ਜੰਗ ਬਜ਼ਾਹਿਰ ਉਹ ਹਾਰ ਚੁੱਕੇ ਨੇ, ਔਰ ਕਿਆ ਨੈਟੋ ਇਸ ਗੈਂਬਲ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਉਸ ਲੈਵਲ ਦੇ ਉੱਤੇ, ਜਾਂ ਲਿਮਿਟਡ ਕਿਸਮ ਦੀ ਕਾਰਵਾਈਆਂ ਕਰਨ ਦੇ ਅਬਨਾਏ ਹੁਰਮਜ਼ ਤੋਂ ਜਹਾਜ਼ਾਂ ਨੂੰ ਨਿਕਲਣ ਵਾਸਤੇ ਹੈ। ਯਾਦ ਰੱਖੋ ਕਾਇਰ ਸਟਾਰਮਰ ਵੀ ਉੱਥੇ ਜਿਹੜੀ ਪਾਰਟੀ ਉੱਥੇ ਬਲਦਿਆਤੀ ਇਲੈਕਸ਼ਨ ਹੋਏ ਨੇ ਉਹ ਯੂਕੇ ਰਿਫਾਰਮ ਜਿਹੜੀ ਜਿੱਤ ਗਈ ਹੈ, ਉਹਦੇ ਤੇ ਵੀ ਬੜਾ ਪ੍ਰੈਸ਼ਰ ਹੈ ਐਪਸਟੀਨ ਫਾਈਲ ਦੀ ਵਜ੍ਹਾ ਨਾਲ ਕਿ ਉੱਥੇ ਲਾਰਡ ਮਿਡਲਸਨ ਜਿਹੜਾ ਉਹਨੇ ਕਿਉਂ ਲਾਇਆ ਸੀ, ਉਹਨੂੰ ਅਮਰੀਕਾ ਦੇ ਸਫੀਰ ਹੈ ਤੇ ਹੁਣ ਰਿਜ਼ਾਈਨ ਕਰਦੇ, ਉਹ ਵੀ ਬੜੇ ਅੰਡਰ ਪ੍ਰੈਸ਼ਰ ਹੈ ਇਸ ਵਕਤ, ਉਹਦੇ ਵਾਸਤੇ ਵੀ ਬੜਾ ਮੁਸ਼ਕਿਲ ਹੈ। ਤੇ ਡੋਨਾਲਡ ਟਰੰਪ ਦੀ ਅਪਰੂਵਲ ਰੇਟਿੰਗ ਜਿਹੜੀ 3% ਤੋਂ ਥੱਲੇ ਆ ਚੁੱਕੀ ਹੈ। ਇਕਨੋਮਿਕ ਸਟੈਗਨੇਸ਼ਨ ਇੱਕ ਸਾਈਡ ਤੇ ਨੇ, ਦੂਜੇ ਪਾਸੇ ਉੱਥੇ ਜਿਹੜਾ ਪਰ ਬੈਰਲ ਆਇਲ ਹੈਗਾ ਉਹ $4.53 ਦੇ ਉੱਤੇ ਚਲਾ ਗਿਆ, ਬ੍ਰੈਂਟ ਕਰੂਡ 110 ਦੇ ਉੱਤੇ ਵੇ, ਔਰ IWT ਜਿਹੜਾ ਅਮਰੀਕਾ ਨੇ ਉਹ $101 ਤੇ ਆਇਆ ਹੋਇਆ। ਤੇ ਇੱਕ ਕਨਫਿਊਜ਼ਨ ਤੇ ਕਿਓਸ ਆਪਣੀ ਜਗ੍ਹਾ ਤੇ ਮੌਜੂਦ ਹੈ ਜਿਹੜਾ ਮਾਰਕੀਟ ਨੂੰ ਜੋਲਟ ਕਰ ਰਿਹਾ। ਤਾਂ ਡੋਨਾਲਡ ਟਰੰਪ ਜਿਹੜੀ ਹੈਡਲਾਈਨ ਚਾਹੁੰਦੇ ਸਨ ਈਰਾਨ ਦੇ ਕੋਲੋਂ ਕਿ ਮੁਜ਼ਾਕਰਾਤ ਦੇ ਟੇਬਲ ਤੇ ਉਹ ਜਾ ਕੇ ਹੈਡਲਾਈਨ ਜਿਹੜੀ ਹੈ ਦੁਨੀਆ ਨੂੰ ਸ਼ੋਕੇਸ ਕਰਾਉਣ ਕਿ ਆਪਣੇ ਵੋਟਰ ਨੂੰ ਕਨਵਿੰਸ ਕਰਨ ਕਿ ਨਵੰਬਰ ਦੇ ਮਿਡ ਟਰਮ ਇਲੈਕਸ਼ਨ ਜਿਹੜੇ ਉਹਨਾਂ ਦੀ ਵੋਟ ਪਾਏ। ਯਾਦ ਰੱਖੋ ਇਰਾਨੀਆਂ ਨੂੰ ਵੀ ਪਤਾ ਹੈ ਕਿ ਮਈ ਦਾ ਮਹੀਨਾ ਜਿਹੜਾ ਬੜਾ ਇੰਪੋਰਟੈਂਟ ਹੈ, ਪ੍ਰਾਇਮਰੀ ਅਮਰੀਕਾ ਦੀ ਮੁਖਤਲਿਫ ਰਿਆਸਤਾਂ ਸਟਾਰਟ ਹੋ ਚੁੱਕੀਆਂ ਨੇ, ਉਹਦੇ ਵਿੱਚ ਇਹਨਾਂ ਕੋਈ ਨੈਰੇਟਿਵ ਨਹੀਂ ਹੈ, ਕੁਝ ਵੇਚਣ ਨੂੰ ਨਹੀਂ ਹੈ, ਔਰ ਲੋਕ ਬੜੇ ਨਾਲਾਂ ਨੇ। ਈਵਨ ਜਿਹੜਾ ਅਮਰੀਕਨ ਯੰਗ ਵੋਟਰ ਹੈ ਜਿਹੜਾ ਮੈਗਾ ਬੇਸ ਦਾ ਹਿੱਸਾ ਸੀ, ਉਹਨੂੰ ਲੱਗਦਾ ਪਿਛਲੇ 1.5 ਸਾਲ ਚ ਇਹਨੇ ਕੀ ਕੀਤਾ, ਤਬਾਹੀ ਫੈਲਾਈ ਹੈ, ਸਾਡਾ ਪੈਸਾ ਖਰਚ ਦਿੱਤਾ ਹੈ, ਕੋਈ ਸ਼ੈ ਆਈ ਨਹੀਂ ਹੈ, ਉਲਟਾ ਸਾਡੀਆਂ ਜੇਬਾਂ ਖਾਲੀ ਹੋ ਗਈਆਂ ਨੇ, ਸਾਡਾ ਟੈਕਸ ਪੇਅਰ ਦਾ ਪੈਸਾ ਈਰਾਨ ਜੰਗ ਦੇ ਵਿੱਚ ਜਿਹੜਾ ਉਹ ਖਰਚ ਕੇ ਇਹਨੇ ਜ਼ਾਇਆ ਕੀਤਾ। ਇਹ ਸਾਰੇ ਡਾਇਨਾਮਿਕਸ ਦੇ ਵਿੱਚ ਉਹਨੇ ਕੋਸ਼ਿਸ਼ ਕੀਤੀ ਡੋਨਾਲਡ ਟਰੰਪ ਨੇ ਕਿ 16 CEO ਲੈ ਕੇ ਜਿਨ੍ਹਾਂ ਤੱਕ ਵਾਲ ਸਟਰੀਟ ਤੋਂ ਲੈ ਕੇ ਸਿਲੀਕਾਨ ਵੈਲੀ ਨਾਲੇ ਟੱਚ ਡਾਊਨ ਕਰਨਾ ਉੱਥੇ ਬੀਜਿੰਗ ਦੇ ਵਿੱਚ ਹੈ, ਔਰ ਸ਼ੋਕੇਸ ਕਰਨਾ ਕਿ ਮੈਂ ਬਹੁਤ ਵੱਡੀ ਕੋਈ ਸ਼ੈ ਇੱਥੋਂ ਲੈ ਕੇ ਜਾ ਕੇ ਅਮਰੀਕਾ ਦੇ ਕੇ ਰੱਖਾਂ ਦਾ। ਤੇ ਮੈਂ ਤੇ ਇਹਨੂੰ ਵੀ ਸੋਚਣਾ ਕਿ ਇੱਕ ਤਰ੍ਹਾਂ ਦਾ ਉਹਨਾਂ ਦਾ ਤੁਸੀਂ ਕਹਿ ਲਓ ਸਟ੍ਰੈਟੇਜਿਕ ਆਬਜੈਕਟਿਵ ਇਹਦੇ ਵਿੱਚ ਹੈ, ਜੋ ਸ਼ੈ ਮੈਂ ਈਰਾਨ ਤੋਂ ਨਹੀਂ ਚੁੱਕ ਸਕਿਆ ਉਹ ਇੱਥੋਂ ਲੈ ਕੇ ਚਲਾ ਜਾਣਾ ਤੇ ਚਾਈਨਾ ਨੂੰ ਕਨਵਿੰਸ ਕਰਾਂਗੇ ਪਲੀਜ਼ ਤੁਸੀਂ ਇਹ ਮੁੱਦਾ ਜਿਹੜਾ ਮਸਲਾ ਹੱਲ ਕਰਾਓ ਹੈ। ਐਸੇ ਲਈ ਜਿਹੜੇ ਉਹਨਾਂ ਦੇ ਵਜ਼ੀਰ ਖਾਰਜਾ ਵਾਂਗ ਜੀ ਨੇ ਉਹਨਾਂ ਨੇ ਪਾਕਿਸਤਾਨ ਨੂੰ ਅੱਜ ਵੀ ਕਿਹਾ ਕਿ ਤੁਸੀਂ ਮੁਜ਼ਾਕਰਾਤ ਦੇ ਹਵਾਲੇ ਨਾਲ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਤੇਜ਼ ਕਰੋ ਹੈ। ਤੇ ਮੈਂ ਸਮਝਦਾ ਡੋਨਾਲਡ ਟਰੰਪ ਨੂੰ ਸ਼ਾਇਦ ਚਾਈਨਾ ਵੀ ਉਹ ਲੈਵਰੇਜ ਨਹੀਂ ਦੇਗਾ, ਕਿਉਂਕਿ ਉਹ ਵੀ ਨਹੀਂ ਚਾਹੁੰਦੇ ਕਿ ਇੱਥੋਂ ਬਹੁਤ ਵੱਡੀ ਕੋਈ ਚੀਜ਼ ਲੈ ਕੇ ਸਾਡੇ ਨੂੰ ਚਲੇ ਜਾਏ, ਕਿਉਂਕਿ ਦੇਖੋ ਟੈਰਿਫ ਦਾ ਰਜੀਮ ਇਹਨਾਂ ਨੇ ਲਾਇਆ ਸੀ ਉੱਥੇ ਵੀ ਹੈ ਤੇ ਇਹ ਸਾਰੇ ਮਾਮਲਾਤ ਉਹਦੇ ਤਨਾਜ਼ੁਰ ਵਿੱਚ ਹੋ ਰਹੇ ਨੇ। ਲੇਕਿਨ ਡੋਨਾਲਡ ਟਰੰਪ ਜਿਹੜੇ ਨੇ ਮੀਡੀਆ ਨੂੰ ਮੈਨੇਜ ਕਰਨ ਦੇ, ਨੈਰੇਟਿਵ ਨੂੰ ਸ਼ੇਪ ਕਰਨ ਦੇ, ਬਿਆਨੀਆਂ ਤਸ਼ਕੀਲ ਦੇਣ ਦੇ ਵਿੱਚ ਹੈ ਬਹੁਤ ਮਾਹਿਰ ਸਮਝੇ ਜਾਂਦੇ ਨੇ।
ਲੇਕਿਨ ਲੈਟਸ ਸੀ ਕੀ ਹੁੰਦਾ ਕਿ ਡੋਨਲਡ ਟਰੰਪ ਜਦੋਂ ਪ੍ਰੈਸ ਕਾਨਫਰੰਸ ਤੇ ਖਲੋਣਦੇ ਤੇ ਉਹ ਕੀ ਗੱਲਾਂ ਉਹ ਕਰ ਪੈਂਦੇ ਜਿਹੜੀਆਂ ਸਬਸਟੈਂਸ ਨੇ, ਕਿਉਂਕਿ ਦੇਖੋ ਇਹ ਕੋਈ ਆਮ ਕੰਟਰੀ ਨਹੀਂ ਹੈ, ਇਹ ਚੀਨ ਹੈ ਜਿਹੜਾ ਇਸ ਜੰਗ ਦਾ ਡਾਇਰੈਕਟ ਬੈਨੀਫੀਸ਼ੀਅਰੀ ਹੈ ਔਰ ਉਹਨੇ ਈਰਾਨ ਦੀ ਮਦਦ ਕੀਤੀ ਇਸ ਜੰਗ ਦੇ ਵਿੱਚ ਹੈ। ਤੇ ਡੋਨਲਡ ਟਰੰਪ ਦੀ ਕੋਈ ਦੋਸਤ ਧਮਕੀ ਨੂੰ ਨਹੀਂ ਉਹ ਮੰਨਦੇ, ਕਿਉਂਕਿ ਉਹ ਅਮਰੀਕਾ ਨੂੰ ਜ਼ਿਆਦਾ ਹਰਟ ਕਰ ਸਕਦੇ ਨੇ ਇਕਨੋਮਿਕਲੀ ਅਗਰ ਡੋਨਲਡ ਟਰੰਪ ਕੁਝ ਐਸੀ ਹਰਕਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੀ ਹੁਣ ਦੇਖਦੇ ਆ ਕਿ ਉੱਥੇ ਜਿਹੜੀ ਟੇਬਲ ਹੈਗੀ ਜਿੱਥੇ ਲੋਕ ਬੈਠੇ ਹੁੰਦੇ, ਕਿਸ ਲੈਵਲ ਦੀ ਇਨਵੈਸਟਮੈਂਟ ਹੁੰਦੀ ਹੈ, ਡੋਨਲਡ ਟਰੰਪ ਕਿਸ ਤਰੀਕੇ ਨਾਲ ਚੀਜ਼ਾਂ ਨੂੰ ਲੈ ਕੇ ਅੱਗੇ ਜਾਂਦੇ ਨੇ, ਔਰ ਕਿਆ ਡੋਨਲਡ ਟਰੰਪ ਦਾ ਜਿਹੜਾ ਵੋਟਰ ਹੈਗਾ ਜਿਹੜਾ ਬਹੁਤ ਜ਼ਿਆਦਾ ਗੁੱਸੇ 'ਚ ਡੋਨਲਡ ਟਰੰਪ ਨੂੰ ਲੈ ਕੇ ਕਿ ਇਹ ਗੱਲਾਂ ਕਰਦਾ ਹੈ, ਇਹ ਵਾਰਦਾਤੀ ਹੈਗਾ, ਇਹਦੇ ਬੱਚੇ ਜਿਹੜੇ ਠੀਕ। ਨੇ ਜੰਗ ਦੇ ਵਿੱਚ ਜੂਆ ਖੇਡਦੇ ਨੇ, ਪੈਸਾ ਕਮਾਉਂਦੇ ਨੇ, ਲੇਕਿਨ ਸਾਡੀ ਕਮਰ ਟੁੱਟਦੀ ਪਈ ਹੈ, ਸਾਨੂੰ ਕੋਈ ਸ਼ੈ ਨਹੀਂ ਲੱਭਦੀ ਪਈ। ਡੋਨਲਡ ਟਰੰਪ ਉਹਨਾਂ ਅੱਗੇ ਕੀ ਰੱਖਣ ਦੇ, ਅਦਰਵਾਈਜ਼ ਇਹਨਾਂ ਨੇ ਲੋਅਰ ਹਾਊਸ ਹਾਰ ਜਾਣਾ, 2 ਵੋਟਾਂ ਦੀ ਇਹਨਾਂ ਦੇ ਕੋਲ ਸਬਕਤ ਦੇ ਉੱਤੇ ਆ, 217 219। ਅਪਰ ਹਾਊਸ ਦੇ ਵਿੱਚ ਇਹਨਾਂ ਤੋਂ 6 ਸੀਟਾਂ ਜ਼ਿਆਦਾ ਨੇ ਤੇ ਉੱਥੇ 33% ਸੀਟਾਂ, ਮਤਲਬ 33 ਆਊਟ ਆਫ 100 ਸਹੀ। 33 ਸੀਟਸ ਦੇ ਉੱਤੇ ਇਲੈਕਸ਼ਨ ਹੋਣ ਜਾ ਰਿਹਾ ਹੈ ਤੇ ਹੁਣ ਤੇ ਖਤਰਾ ਪੈ ਗਿਆ ਕਿ ਐਵਾਨੇ ਨੁਮਾਇੰਦਗਾਨ ਗਿਆ ਤੇ ਸੈਨੇਟ ਵੀ ਇੱਥੋਂ ਨਾ ਕਿਧਰ ਨਿਕਲ ਜਾਏ। ਅੱਛਾ ਉਸਮਾਨ ਸਾਹਿਬ, ਇਹ ਵੀ ਦੱਸੋ ਨਾ ਕਿ ਬਹੁਤ ਖਬਰਾਂ ਅਸੀਂ ਸੁਣੀਆਂ ਕਿ ਜੀ ਕਿਉਂਕਿ ਸਦਰ ਟਰੰਪ ਚੀਨ ਦਾ ਦੌਰਾ ਕਰਨ ਪਏ ਨੇ ਔਰ ਇਸ ਤੋਂ ਪਹਿਲਾਂ ਜਿਹੜਾ ਉਹ ਈਰਾਨ ਅਮਰੀਕਾ ਦੇ ਦਰਮਿਆਨ ਕੋਈ ਡੀਲ ਹੋ ਸਕਦੀ ਹੈ, ਤੇ ਦੂਜੇ ਪਾਸੇ ਸਦਰ ਟਰੰਪ ਨੇ ਵੀ ਦੌਰੇ ਤੇ ਜਾਣ ਕੋਲ ਪਹਿਲੇ ਜਿਹੜਾ ਹੈ ਉਹ ਕੁਝ ਤਵੱਕੁਆਤ ਐਕਸਪੈਕਟੇਸ਼ਨਸ ਨੇ ਸਦਰ ਟਰੰਪ ਦੇ ਈਰਾਨ ਅਮਰੀਕਾ ਜੰਗ ਦੇ ਹਵਾਲੇ ਨਾਲ, ਔਰ ਬਾਕੀ ਵੀ ਕੁਝ ਐਕਸਪੈਕਟੇਸ਼ਨਸ ਨੇ। ਕੀ ਲੱਗ ਰਿਹਾ ਹੈ ਜਿਹੜੇ ਸਦਰ ਟਰੰਪ ਦੇ ਐਕਸਪੈਕਟੇਸ਼ਨਸ ਨੇ ਉਹ ਇਸ ਦੌਰੇ ਦੇ ਦਰਮਿਆਨ ਤੁਹਾਨੂੰ ਪੂਰੇ ਹੁੰਦੇ ਨਜ਼ਰ ਆ ਰਹੇ? ਦੇਖੋ ਜੀ, ਚੀਨ ਵੀ ਡੋਨਲਡ ਟਰੰਪ ਨੂੰ ਜਿਹੜਾ ਕਿਸੇ ਸੂਰਤ ਵਿੱਚ ਰੈਸਕਿਊ ਕਰਨਾ ਨਹੀਂ ਚਾਹੁੰਦਾ ਕਿ ਇਸ ਸੂਰਤ ਹਾਲ ਦੇ ਵਿੱਚ ਹੈ। ਕਿਉਂਕਿ ਡੋਨਲਡ ਟਰੰਪ ਜਿਹੜੇ ਨੇ ਚੀਨ ਨੂੰ ਵੀ ਉਸੇ ਤਰੀਕੇ ਨਾਲ ਹਰਟ ਕਰਨਾ ਚਾਹੁੰਦੇ ਨੇ, ਕਿਉਂਕਿ ਡੋਨਲਡ ਟਰੰਪ ਨੇ ਗੱਲ ਕੀਤੀ ਹੈ ਜਾਣ ਤੋਂ 24 ਘੰਟੇ ਪਹਿਲੇ ਕਿ ਮੈਂ ਜਿਹੜਾ ਤਾਇਵਾਨ ਹੈ ਉਹਦੇ ਨਾਲ ਵੀ ਆਰਮ ਦੀ ਡੀਲ ਕਰਨ ਦੇ ਜੀ ਬਾਰੇ ਵਿੱਚ ਜਿਹੜਾ ਮੈਂ ਸੋਚ ਰਿਹਾ ਤੇ ਮੈਂ ਗੁਫ਼ਤਗੂ ਉਹਨਾਂ ਦੇ ਨਾਲ ਵੀ ਕਰਾਂਗਾ। ਤੇ ਮੈਨੂੰ ਲੱਗਦਾ ਚਾਈਨਾ ਨੂੰ ਅਗਰ ਉਹਨੇ ਕੋਈ ਜੈਸਚਰ ਦਿੱਤਾ ਹੈ ਕਿ ਮੇਰੇ ਕੋਲ ਉਹ ਆਪਸ਼ਨ ਹੈ, ਤੇ ਚਾਈਨਾ ਜਿਹੜਾ ਮਰੂਬ ਹੋਣ ਵਾਲਾ ਨਹੀਂ ਉਸ ਮਾਮਲੇ ਤੋਂ। ਮੈਨੂੰ ਲੱਗਦਾ ਹੈ ਡੋਨਲਡ ਟਰੰਪ ਜਿਹੜੇ ਨੇ ਉਹ ਇਸ ਜ਼ਿਆਦਾ ਪੂਰੇ ਇਤਮਾਦ ਤਰੀਕੇ ਨਾਲ ਇਸ ਦਫਾ ਚੀਨ ਦੇ ਵਿੱਚ ਉਤਰ ਨਹੀਂ ਰਹੇ ਹੈ। ਦੇਖੋ ਠੀਕ। ਇਹ ਦੌਰਾ ਉਸ ਹਾਲਾਤ 'ਚ ਹੋ ਰਿਹਾ ਕਿ ਈਰਾਨ ਮੰਨਣ ਨੂੰ ਤਿਆਰ ਨਹੀਂ। ਸੀਜ਼ ਫਾਇਰ 7 ਅਪ੍ਰੈਲ ਦਾ ਉਹ ਕਮਜ਼ੋਰ ਸਹੀ, ਲੇਕਿਨ ਉਹਨੂੰ ਹੋਲਡ ਈਰਾਨ ਤੋਂ ਜ਼ਿਆਦਾ ਅਮਰੀਕਾ ਨੇ ਕੀਤੇ ਆ। ਅਮਰੀਕਾ ਨੂੰ ਅਟੈਕ ਕਰਨ ਵਿੱਚ ਕੋਈ ਆਪਣਾ ਮਜ਼ਾਇਕਾ ਨਹੀਂ ਹੈ, ਲੇਕਿਨ ਉਹ ਅਟੈਕ ਇਸ ਲਈ ਨਹੀਂ ਕਰ ਰਹੇ ਕਿ ਉਹਦੀ ਕਾਸਟ ਬੜੀ ਵੱਧ ਰਹੀ ਹੈ ਇਸ ਟਾਈਮ ਅਟੈਕ ਕਰਨ ਦੀ, ਕਿਉਂਕਿ ਉਹਦੀ ਪੋਲੀਟੀਕਲ ਕਾਸਟ ਉਹਨਾਂ ਨੂੰ ਪੇ ਕਰਨੀ ਪੈ ਸਹੀ। ਜਾਣੀ ਹੈ। ਉਹਦੇ ਇਲਾਵਾ ਜਿਸ ਤਰ੍ਹਾਂ ਉਹਨਾਂ ਨੇ ਇੱਕ ਬੰਦਾ ਆਪਣਾ ਚੁੱਕਿਆ ਉੱਥੋਂ ਪਾਇਲਟ ਹੈ, ਉਹਦੇ ਤੇ ਜੋ ਖਰਚਾ ਆਇਆ 49, ਅੱਜ ਮੈਂ ਪੜ੍ਹਦਾ ਪਿਆ ਸੀ, ਸੌਰੀ 39 ਤਿਆਰੇ ਉਹਨਾਂ ਦੇ ਇਸ ਜੰਗ ਦੇ ਵਿੱਚ ਤਬਾਹ ਹੋਏ ਨੇ। ਕਾਂਗਰਸ ਦੀ ਉੱਥੇ ਕਮੇਟੀਆਂ ਵਿੱਚ ਇਹਨਾਂ ਨੂੰ ਪੁੱਛਦੀ ਪਈ ਹੈ ਮਾਰਕੋ ਰੂਬੀਓ ਨੂੰ, ਦੱਸੋ ਬਈ ਤੁਸੀਂ ਕੀ ਕੀਤਾ, ਕੀ ਖਟਿਆ ਇਸ ਵਾਰ ਦੇ ਵਿੱਚ ਹੈ। ਮੈਨੂੰ ਲੱਗਦਾ ਜੀ ਹੈ ਜੀ ਚਾਈਨਾ ਇਸ ਦੌਰੇ ਨੂੰ ਨੋ ਡਾਊਟ ਸੰਜੀਦਗੀ ਨਾਲ ਦੇਖ ਰਿਹਾ ਹੈ, ਲੇਕਿਨ ਕੋਈ ਐਡੀ ਵੱਡੀ ਡੀਲ ਇੱਥੋਂ ਮਟੀਰੀਅਲਾਈਜ਼ ਨਹੀਂ ਹੋਵੇਗੀ। ਉਹਦੀ ਵਜ੍ਹਾ ਕੀ ਹੈ? ਦੇਖੋ ਡੋਨਲਡ ਟਰੰਪ ਨੇ ਦੁਨੀਆ ਨੂੰ ਦੱਸਿਆ ਹੈ ਕਿ ਐਲਨ ਮਸਕ ਮੇਰੇ ਨਾਲ ਹੈ, ਟਿਮ ਕੁਕ ਮੇਰੇ ਨਾਲ ਹੈ, ਇਹ ਕਾਰਪੋਰੇਟ ਸੈਕਟਰ ਮੈਂ ਲੈ ਕੇ ਜਾ ਰਿਹਾ। ਇਹ ਸਾਰੇ ਟਸ਼ਨ ਨੇ ਡੋਨਲਡ ਟਰੰਪ ਦੇ, ਸਿਰਫ ਦੱਸਣ ਵਾਸਤੇ ਅਮਰੀਕਾ ਨੂੰ ਕਿ ਹੋਰੇ ਮੈਂ ਤੁਹਾਡੇ ਵਾਸਤੇ ਕਿੰਨੇ ਅਰਬਾਂ ਡਾਲਰ ਜਿਹੜੇ ਨੇ ਉਸ ਸਮੇਟ ਕੇ ਲੈ ਰਿਹਾ। ਸਹੀ। ਲੇਕਿਨ ਉਹਨਾਂ ਨੂੰ ਸਮਝ ਆ ਗਈ ਹੈ ਚੀਨੀਆਂ ਨੂੰ ਹੈ ਕਿ ਜੋ ਇਹਨੇ ਪਹਿਲੇ ਕੀਤਾ ਹੈ ਮਿਡਲ ਈਸਟ ਦੇ ਨਾਲ ਹੈ, ਉੱਥੇ ਡੀਲਾਂ ਕੀਤੀਆਂ, ਪਿਛਲੇ ਸਾਲ ਗਿਆ ਅਰਬਾਂ ਡਾਲਰ ਦੀ, ਲੇਕਿਨ ਉਹਨਾਂ ਦੇ ਨਾਲ ਜੋ ਕੁਝ ਇਹਨੇ ਕੀਤਾ। ਔਰ ਯਾਦ ਰੱਖੋ ਚੀਨੀ ਕਿਸੇ ਸੂਰਤ ਵਿੱਚ ਈਰਾਨ ਦੇ ਮਫਾਦ ਨੂੰ ਡੈਮੇਜ ਕਰਕੇ ਅਮਰੀਕਾ ਨੂੰ ਉਹ ਫੇਵਰ ਨਹੀਂ ਦੇਣ ਦੇ। ਹਾਂ ਨੋ ਡਾਊਟ ਉਹਨਾਂ ਦੇ ਆਪਣੇ ਮਾਮਲਾਤ ਜ਼ਰੂਰ ਨੇ, ਲੇਕਿਨ ਉਹ ਟੈਰਫ ਤੋਂ ਮੁਤਲਕ ਨੇ। ਲੇਕਿਨ ਤੁਸੀਂ ਸੋਚੋ ਕਿ ਉਹ ਕੋਈ 1000 ਅਰਬ ਡਾਲਰ ਤੋਂ ਉੱਤੇ ਦੀ ਇਨਵੈਸਟਮੈਂਟ ਅਮਰੀਕਾ 'ਚ ਕਰਨਾ ਹੈ, ਐਸੀ ਕੋਈ ਸੂਰਤ ਹਾਲ ਜੀ ਨਹੀਂ ਜੀ ਹੈ। ਚੀਨ ਜਿਹੜਾ ਬੜਾ ਤਗੜਾ ਹੈ, ਬੜਾ ਰਚਿਆ ਹੋਇਆ ਹੈ, ਉਹਨੂੰ ਕੋਈ ਐਸੀ ਚੀਜ਼ ਦੀ ਲੋੜ ਨਹੀਂ ਹੈ ਸੱਚ ਹੈ। ਬਾਕੀ ਇਹ ਦੋ ਤਰਫਾ ਮੁਜ਼ਾਕਰਾਤ ਜਿਹੜੇ ਨੇ, ਜਿਹੜੇ ਇਕਨੋਮਿਕ ਗਰਾਊਂਡ ਦੇ ਉੱਤੇ ਹੋਣੇ ਨੇ, ਇਹ ਰਵਾਇਤੀ ਤੌਰ ਦੇ ਉੱਤੇ ਹੋ ਰਹੇ ਨੇ। ਡੋਨਲਡ ਟਰੰਪ ਇਹਨੂੰ ਆਊਟ ਆਫ ਪ੍ਰਪੋਰਸ਼ਨ ਜਿਹੜਾ ਬਲੋ ਕਰਕੇ ਦੁਨੀਆ ਦੇ ਸਾਹਮਣੇ ਸ਼ੋਕੇਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਹਾਂ ਡੈਫੀਨਿਟਲੀ ਚਾਈਨਾ ਚਾਹੁੰਦਾ ਹੈ ਸਹੀ। ਕਿ ਦੁਨੀਆ ਦੀ ਉਮੀਦ ਉਹਨਾਂ ਦੇ ਨਾਲ ਜੁੜ ਜਾਏ ਕਿ ਇਹ ਜੰਗ ਦੇ ਵਿੱਚ ਅਗਰ ਕੋਈ ਮਾਮਲਾਤ ਮੈਨੇਜ ਪਾਕਿਸਤਾਨ ਦੇ ਨਾਲ ਮਿਲ ਕੇ ਕਰ ਸਕਦਾ ਹੈ ਤੇ ਉਹ ਚੀਨ ਕਰ ਸਕਦਾ ਹੈ। ਇਸ ਲਈ ਵਾਂਗ ਜੀ ਨੇ ਕਿਹਾ ਪਾਕਿਸਤਾਨ ਸਫਾਰਤੀ ਕੋਸ਼ਿਸ਼ਾਂ ਨੂੰ ਤੇਜ਼ ਕਰ ਲੈ, ਕਿਉਂਕਿ ਖਬਰਾਂ ਆ ਰਹੀਆਂ ਨੇ ਕਿ ਉਹ ਦੂਜੇ ਪਾਸੇ ਇਜ਼ਰਾਈਲੀ ਲੌਬੀ ਜਿਹੜੀ ਉਹ ਪਾਕਿਸਤਾਨ ਨੂੰ ਟਾਰਗੇਟ ਕਰ ਰਹੀ ਹੈ। ਉਹ ਕਹਿ ਰਹੇ ਨੇ ਕਿ ਜਨਾਬ ਨੂਰ ਖਾਨ 에ਅਰਬੇਸ ਤੇ ਕੋਈ ਜਹਾਜ਼ ਖਲੋਤੇ ਸੀ, ਵੀ ਉਹ ਜਹਾਜ਼ ਕਿੰਝ ਖਲੋ ਸਕਦਾ ਜਿੱਥੇ ਅਮਰੀਕੀ ਇੰਟੈਲੀਜੈਂਸ ਜਿਹੜੀ ਹੈ ਜੇਡੀ ਵੈਂਸ ਦੇ ਆਉਣ ਤੋਂ ਪਹਿਲੇ ਸਾਰੀ ਚੀਜ਼ਾਂ ਕਲੀਅਰ ਕਰ ਚੁੱਕੀ। ਉਹਨਾਂ ਨੂੰ ਪਤਾ ਚੱਲ ਗਿਆ ਉਹ ਜਹਾਜ਼ ਤੇ ਉਹਦੇ ਨਾਲ ਹੀ ਆਏ ਸਨ, ਜਿਹੜੇ ਜਹਾਜ਼ ਆਏ ਸਨ ਇੱਥੇ ਡੈਲੀਗੇਸ਼ਨ ਨੂੰ ਲੈ ਕੇ ਆ। ਉਸ ਚੀਜ਼ ਨੂੰ ਆਊਟ ਆਫ ਪ੍ਰਪੋਰਸ਼ਨ ਕਰਕੇ ਕਿ ਝੂਠਾ ਬਿਆਨੀਆਂ ਤਸ਼ਕੀਲ ਦੇਣਾ, ਫਿਰ ਨਾਲ ਹੀ ਉੱਥੇ ਕਹਿਣਾ ਕਿ ਭਾਈ ਅਮਰੀਕਾ ਤੇ ਇਜ਼ਰਾਈਲ ਦੇ ਦਰਮਿਆਨ ਇਤਿਹਾਦ ਦੇ ਵਿੱਚ ਜਿਹੜੀ ਦਰਾੜਾਂ ਪਾਈਆਂ ਨੇ ਉਹਦੇ ਵਿੱਚ ਪਾਕਿਸਤਾਨੀ ਆਰਟੀਫੀਸ਼ੀਅਲ ਬੋਰਡਸ ਜਿਹੜੇ ਨੇ ਉਹ ਇਨਵੋਲਵ ਨੇ। ਫਿਰ ਜੀ ਲਿੰਡਸੇ ਗ੍ਰੈਹਮ ਦਾ ਕਹਿ ਦੇਣਾ ਮੈਨੂੰ ਪਾਕਿਸਤਾਨ ਤੇ ਇਤਬਾਰ ਨਹੀਂ ਹੈ। ਇਹ ਸਾਰੀ ਚੀਜ਼ਾਂ ਦੱਸਦੀਆਂ ਨੇ ਕਿ ਮੁਜ਼ਾਕਰਾਤ ਨੂੰ ਸਬੂਤਾਜ਼ ਕਰਨ ਦੀ ਇੱਕ ਕੋਸ਼ਿਸ਼ ਹੈ, ਜਿਹਦੇ ਵਿੱਚ ਹਿੰਦੂਤਵਾ ਪ੍ਰੋਜੈਕਟ ਵੀ ਡੈਫੀਨਿਟਲੀ ਜਿਹੜਾ ਔਨ ਬੋਰਡ ਹੈ। ਔਰ ਦੂਜੇ ਪਾਸੇ ਡੋਨਲਡ ਟਰੰਪ ਜਦੋਂ ਪੁੱਛਿਆ ਕਿ ਵਾਈਟ ਹਾਊਸ ਤੋਂ ਨਿਕਲਦੇ ਆ ਕਿ ਪਾਕਿਸਤਾਨੀ ਅਜੇ ਵੀ ਮੁਜ਼ਾਕਰਾਤ ਕਰਾਉਣ ਦੇ ਮੀਡੀਏਟਰ ਨੇ, ਤਾਂ ਉਹਨੇ ਕਿਹਾ ਡੈਫੀਨਿਟਲੀ ਦੇ ਆਰ ਗ੍ਰੇਟ। ਤੇ ਮੈਨੂੰ ਲੱਗਦਾ ਚੀਜ਼ਾਂ ਜਿਹੜੀਆਂ ਨੇ ਬੜੀ ਪ੍ਰਕੇਰੀਅਸ ਨੇ, ਲੇਕਿਨ ਚੀਨ ਇੱਕ ਸਟੇਬਲ ਐਲੀਮੈਂਟ ਹੈ, ਇੱਕ ਸਟੇਬਲ ਫੈਕਟਰ ਹੈ ਇਸ ਸਾਰੇ ਮਾਮਲੇ ਦੇ ਵਿੱਚ ਹੈ। ਔਰ ਉਹ ਅਸਰਟ ਕਰਦਾ ਹੈ ਆਪਣਾ ਪ੍ਰੈਸ਼ਰ ਵੀ, ਆਪਣਾ ਅਸਰ ਰਸੂਖ ਜਿਹੜਾ ਹੈ ਉਹ ਵੀ ਈਰਾਨ ਦੇ ਉੱਤੇ ਹੈ, ਲੇਕਿਨ ਡੈਫੀਨਿਟਲੀ ਉਹ ਈਰਾਨ ਨੂੰ ਕਿਸੇ ਸੂਰਤ ਵਿੱਚ ਇੱਕ ਲੂਜ਼ਰ ਦੇ ਤੌਰ ਤੇ ਨਹੀਂ ਦਿਖਾਣਾ ਚਾਹੇਗਾ। ਔਰ ਈਰਾਨ ਦੀ ਜਿਹੜੀ ਲੈਜੀਟਿਮੇਟ ਐਕਸਪਾਇਰੇਸ਼ਨ ਨੇ ਉਹਨੂੰ ਉਹ ਮੰਨਦਾ ਹੈਗਾ
ਕਿ ਬਈ ਜੋ ਵੀ ਉਹਨਾਂ ਦੇ ਯੂਰੇਨੀਅਮ ਐਨਰਿਚਮੈਂਟ ਹੈ, ਜਿਹੜੇ ਆਲਮੀ ਅਸੂਲ ਨੇ ਐਨਪੀਟੀ ਦੇ ਤਹਿਤ, ਉਹ ਉਹਨਾਂ ਨੂੰ ਲੱਭਣੇ ਚਾਹੀਦੇ ਨੇ। ਦੇਖੋ ਡੋਨਲਡ ਟਰੰਪ ਹੁਣ ਕਿਸੇ ਕੱਚੇ ਮੁਲਕ ਦੇ, ਕਿਸੇ ਮਾੜੇ ਮੁਲਕ ਦੇ ਸਾਹਮਣੇ ਨਹੀਂ ਖਲੋਤਾ। ਉਹ ਪ੍ਰੈਸ ਕਾਨਫਰੰਸ ਉਸ ਬੰਦੇ ਦੇ ਨਾਲ ਜੀ ਕਰੇਗਾ ਜੀ ਜਿਹੜਾ ਕਿ ਏਸ਼ੀਆ ਦਾ ਤੁਸੀਂ ਕਹਿ ਲਓ ਇੱਕ ਤਰ੍ਹਾਂ ਦਾ ਵਾਲੀ ਹੈਗਾ, ਵਾਰਸ ਹੈਗਾ ਇਸ ਟਾਈਮ ਹੈ, ਕਿਉਂਕਿ ਸੈਂਚੁਰੀ ਏਸ਼ੀਆ ਦੀ ਹੈ। ਅਰਬਾਂ ਡਾਲਰ ਉਹਨਾਂ ਦੇ ਕੋਲ ਨੇ, ਕੋਈ ਵੱਡਾ ਮੈਦਾਨੇ ਜੰਗ ਉਹਨਾਂ ਦੇ ਸਾਹਮਣੇ ਨਹੀਂ ਹੈ ਚੀਨੀਆਂ ਦੇ। ਚੀਨੀ ਮਾਲ ਬਣਾ ਰਹੇ ਨੇ ਤੇ ਚੀਨੀ ਜਿਹੜਾ ਹੈ ਕਰਜ਼ ਦੇ ਰਹੇ ਨੇ। ਇਸ ਸਾਰੀ ਜੰਗ ਦੇ ਵਿੱਚ ਜਿਹੜਾ ਚੀਨ ਜਿਹੜਾ ਬੜਾ ਮੁਤਬਰ ਕਿਰਦਾਰ ਦਾ ਸਾਹਮਣੇ ਆਇਆ ਹੈ। ਔਰ ਇਹੀ ਵਜ੍ਹਾ ਹੈਗੀ ਹੈ ਕਿ ਜਿਹੜੇ ਸਹੀ ਸਾਊਦੀ ਅਰੇਬੀਆ ਹੈਗਾ, ਮਿਡਲ ਈਸਟ ਹੈ, ਉਹ ਸਮਝਦੇ ਨੇ ਇਹ ਐਲੀਮੈਂਟ ਆਫ ਸਟੇਬਿਲਿਟੀ ਹੈ। ਔਰ ਇਹ ਰੀਜਨ ਦੇ ਵਿੱਚ ਸਾਨੂੰ ਚੁਆਇਸ ਦੀ ਗੱਲ ਨਹੀਂ ਕਰਦਾ ਕਿ ਈਰਾਨ ਨੂੰ ਚੁਣੋ ਜਾਂ ਇਜ਼ਰਾਈਲ ਨੂੰ ਚੁਣੋ। ਜਿਸ ਤਰ੍ਹਾਂ ਅਮਰੀਕਾ ਦਾ ਮਾਈਕ ਹੱਕਾਬੀ ਅੱਜ ਕਹਿ ਰਿਹਾ ਹੈ ਕਿ ਮਿਡਲ ਈਸਟ ਨੂੰ ਡਿਸਾਈਡ ਕਰਨਾ ਪਏਗਾ, ਤੇ ਉਹਨਾਂ ਠੀਕ ਨੂੰ ਵੀ ਪਤਾ ਹੈ ਕਿ ਸਾਡਾ ਵੀ ਪੀਸ ਡਿਵੈਲਪਮੈਂਟ ਦੇ ਜਿਹੜੇ ਪ੍ਰੋਜੈਕਟ ਨੇ, 2030 ਵਿਜ਼ਨ ਹੈ, ਉਹ ਅਲਾਈਨਡ ਨੇ ਚੀਨ ਦੇ ਵਿਜ਼ਨ ਨਾਲ ਵੀ। ਦੇਖੋ ਚੀਨ ਨੂੰ ਵੀ ਚਾਹੀਦਾ ਪੈਸਾ ਡਿਵੈਲਪਮੈਂਟ, ਜਿਹੜਾ BRI ਪ੍ਰੋਜੈਕਟ ਉਹਨਾਂ ਦਾ, ਜੀ ਜੀ ਜਿਹਦੀ ਆਪਣਾ ਪੋਸਟਰ ਬॉय ਸਾਡਾ ਸੀ ਪੈਕ ਹੈਗਾ। ਔਰ ਮਿਡਲ ਈਸਟ ਵੀ ਇਹ ਚਾਹੁੰਦਾ ਸੀ ਵਿਜ਼ਨ 2030, MBS ਦਾ, MBZ ਦਾ, ਸ਼ੇਖ ਤਮੀਮ ਦਾ ਵੀ ਸੀ ਹੈ। ਤਾਂ ਇਹ ਸੂਰਤ ਹਾਲ ਜਦੋਂ ਲੱਗਦਾ ਪਿਆ ਕਿ ਸਾਡੇ ਜਿਹੜੇ ਮਾਮਲਾਤ ਨੇ ਤੇ ਸਾਡੇ ਮਫਾਦਾਤ ਨੇ, ਉਹ ਜ਼ਿਆਦਾ ਇਨ ਲਾਈਨ ਨੇ ਅਮਰੀਕਾ ਦੀ ਬਜਾਏ ਉੱਥੇ ਚੀਨ ਦੇ ਨਾਲ। ਕਿਉਂਕਿ ਅਮਰੀਕਾ ਤੇ ਲੜਨਾ ਚਾਹ ਰਿਹਾ, ਉਹ ਤੇ ਸਹੀ ਪੈਸਾ ਬਰਬਾਦ ਕਰੇਗਾ। ਸਾਡੇ ਮੁਲਕਾਂ ਦੇ ਵਿੱਚੋਂ ਜੋ ਸਟੇਬਿਲਿਟੀ, ਸਿਕਿਉਰਿਟੀ ਸੀ, ਜੋ ਸੇਫਟੀ ਸੀ, ਉਹ ਇੰਨੀ ਡੈਮੇਜ ਹੋਈ ਹੈ ਕਿ ਅਰਬਾਂ ਡਾਲਰ ਲੋਕੀ ਨਿਕਲ ਕੇ ਬਾਹਰ ਲੈ ਗਏ ਨੇ। ਮੈਂ ਪਰਟੀਕੁਲਰਲੀ ਯੂਏ ਦੀ ਗੱਲ ਕਰਨਾ ਚਾਹੁੰਦਾ। ਤੇ ਮੈਨੂੰ ਲੱਗਦਾ ਹੈ ਕਿ ਐਲੀਮੈਂਟ ਆਫ ਸਟੇਬਿਲਿਟੀ ਜਿਹੜਾ ਉਹ ਪ੍ਰੋਵਾਈਡ ਕਰਦਾ ਹੈ, ਨੈਟ ਸਿਕਿਉਰਿਟੀ ਪ੍ਰੋਵਾਈਡਰ ਪਾਕਿਸਤਾਨ ਦੇ ਨਾਲ ਨਾਲ ਚਾਈਨਾ ਵੀ ਇਸ ਪੂਰੇ ਰੀਜਨ ਦਾ। ਉਸਮਾਨ ਸ਼ਾਹਿਦ ਸਾਹਿਬ, ਇਜ਼ਰਾਈਲ ਜਿਹਾ ਇੱਕ ਮੁਲਕ ਮੌਜੂਦ ਹੈ ਜਿਹੜਾ ਸਪੋਇਲਰ ਹੈ, ਜਿਹਦੀ ਕੋਸ਼ਿਸ਼ ਹੈ ਕਿ ਜੰਗਬੰਦੀ ਵੀ ਨਾ ਹੋਵੇ, ਅਮਰੀਕਾ ਜੰਗ ਵਿੱਚ ਮੌਜੂਦ ਰਵੇ। ਫਿਰ ਪਾਕਿਸਤਾਨ ਦਾ ਜਿਹੜਾ ਕਿਰਦਾਰ ਹੈ ਸਾਲਸੀ ਦਾ, ਉਹਦੇ ਉੱਤੇ ਇਜ਼ਰਾਈਲ ਬਾਰ-ਬਾਰ ਇਲਜ਼ਾਮ ਲਾ ਰਿਹਾ ਹੈ। ਤੇ ਕੀ ਨਜ਼ਰ ਆਉਂਦਾ ਹੈ ਕਿ ਇਜ਼ਰਾਈਲ ਦੀ ਮੌਜੂਦਗੀ ਦੇ ਵਿੱਚ ਜਿਹੜੀ ਇਹ ਸਫਾਰਤਕਾਰੀ ਦੇ ਕੋਸ਼ਿਸ਼ਾਂ ਕੀਤੇ ਜਾ ਰਹੇ ਨੇ, ਜਿਹੜੇ ਮਮਾਲਿਕ ਚਾਹੁੰਦੇ ਨੇ ਕਿ ਜੰਗਬੰਦੀ ਹੋਣੀ ਚਾਹੀਦੀ ਹੈ ਔਰ ਈਰਾਨ ਅਮਰੀਕਾ ਜਿਹੜੇ ਤਾਲੁਕਾਤ ਨੇ ਉਹ ਮਜ਼ੀਦ ਐਸਕਲੇਸ਼ਨ ਵਾਲੇ ਪਾਸੇ ਨਹੀਂ ਜਾਣੇ ਚਾਹੀਦੇ, ਕਾਮਯਾਬ ਹੋਣਗੇ ਜਿਹੜੇ ਮਾਮਲਾਤ ਨੇ? ਮੇਰੇ ਖਿਆਲ ਨਾਲ ਕਿੱਡਾ ਹੀ ਫਰੇਜਾਈਲ ਐਗਰੀਮੈਂਟ ਕਿਉਂ ਨਹੀਂ ਹੋਏਗਾ, ਉਹਦੀ ਹੋਣ ਦੀ ਤਵੱਕੋ ਜ਼ਰੂਰ ਕੀਤੀ ਜਾ ਰਹੀ। ਉਹਦੀ ਵੱਡੀ ਵਜ੍ਹਾ ਹੈ ਕਿ ਇਹ 40 ਦਿਨ ਪਹਿਲੇ ਦੀ ਅਗਰ ਦਾਸਤਾਨ ਹੁੰਦੀ ਤਾਂ ਸ਼ਾਇਦ ਮੇਰੇ ਖਿਆਲ ਨਾਲ ਮੇਰਾ ਜਵਾਬ ਮੁਖਤਲਿਫ ਹੁੰਦਾ। ਦੇਖੋ ਅਮਰੀਕਾ ਜਿਹੜਾ ਪਰਟੀਕੁਲਰਲੀ ਡੋਨਲਡ ਟਰੰਪ ਤੋਂ ਦੀ ਪਾਰਟੀ ਜੀ ਇਜ਼ਰਾਈਲ ਨੂੰ ਬਚਾਉਣ ਵਾਸਤੇ ਆਪਣੀ ਕੁਰਬਾਨੀ, ਆਪਣੀ ਬਲੀ ਚੜਾਉਣ ਨੂੰ ਹੁਣ ਤਿਆਰ ਨਹੀਂ ਹੈ। ਜਿੱਥੇ ਅਪਰੂਵਲ ਰੇਟਿੰਗ 3 ਤੋਂ ਥੱਲੇ ਆਈ ਹੋਈ ਹੈ, ਉਹ ਕੋਸ਼ਿਸ਼ ਤੇ ਪੂਰੀ ਕਰ ਰਹੇ ਨੇ, ਆਪਣੀ ਐਂਡ ਦੇ ਉੱਤੇ ਹੈ। ਲੇਕਿਨ ਡੋਨਲਡ ਟਰੰਪ ਦੇ ਮੂੰਹ ਤੋਂ ਐਸੀ ਕੋਈ ਗੱਲ ਅਜੇ ਤੱਕ ਨਹੀਂ ਨਿਕਲੀ ਹੈ। ਔਰ ਡੋਨਲਡ ਟਰੰਪ, ਮੈਂ ਤੁਹਾਨੂੰ ਦੱਸਾਂ ਕਿ ਇਜ਼ਰਾਈਲ ਦਾ ਪ੍ਰੈਸ਼ਰ ਠੀਕ ਆਪਣੀ ਜਗ੍ਹਾ ਤੇ ਮੁਕੰਮਲ ਮੌਜੂਦ ਹੈ, ਲੇਕਿਨ ਡੋਨਲਡ ਟਰੰਪ ਪੋਲੀਟੀਕਲ ਕਾਸਟ ਪੇ ਨਹੀਂ ਕਰਨਾ ਚਾਹੁੰਦਾ ਇਜ਼ਰਾਈਲ ਦੇ ਨਾਲ ਤਾਬਨ ਦੀ ਇਸ ਹੱਦ ਤੱਕ ਹੈ। ਉਹਨੇ ਠੀਕ ਹੈ ਜਿਹੜਾ ਐਪਸਟੀਨ ਫਾਈਲ ਤੋਂ ਬਚਣ ਵਾਸਤੇ ਇਹ ਗੈਂਬਲ ਕੀਤਾ, ਉਹਦੀਆਂ ਡੋਰਾਂ ਇਜ਼ਰਾਈਲ ਦੇ ਹੱਥ ਵਿੱਚ ਨੇ, ਲੇਕਿਨ ਉਹਨੇ ਐਸੇ ਇਜ਼ਰਾਈਲ ਨੂੰ ਫੋਰਸ ਕੀਤਾ ਕਿ ਤੁਸੀਂ ਲੈਬਨਾਨ ਦੇ ਵਿੱਚ ਬਹਿ ਕੇ ਮੁਜ਼ਾਕਰਾਤ ਕਰੋ। ਔਰ ਬੇਸ਼ੱਕ ਫਰਜਾਈਲ ਜਿਹੜਾ ਸਹੀ ਸੀਜ਼ਫਾਇਰ ਹੈ, ਅਟੈਕ ਸ਼ੁਰੂ ਹੋ ਚੁੱਕੇ ਨੇ ਕੁਝ, ਉਹਦੇ ਬਾਵਜੂਦ ਜਿਹੜਾ ਇਜ਼ਰਾਈਲ ਨੇ ਕੋਈ ਈਰਾਨ ਦੇ ਉੱਤੇ ਸਟ੍ਰਾਈਕ ਨਹੀਂ ਕੀਤੀ ਹੈ। ਉਹਨੇ ਲੈਬਨਾਨ ਦੇ ਨਾਲ ਜਿਹੜਾ ਇੱਕ ਤੁਸੀਂ ਕਹਿ ਸਕਦੇ ਹੋ ਕਿ ਕਮਜ਼ੋਰ ਫਰਜਾਈਲ ਜੋ ਵੀ ਸੂਰਤ ਹਾਲ ਉਹਦੀ ਹੈ ਸੀਜ਼ਫਾਇਰ ਦੀ ਹੈ, ਲੇਕਿਨ ਉਹ ਡਾਕੂਮੈਂਟ ਜਿਹੜਾ ਉਹਨਾਂ ਨੇ ਸਾਈਨ ਉੱਥੇ ਕੀਤਾ ਬਹਿ ਕੇ ਹੈ ਕਿ ਅਸੀਂ ਠੀਕ ਹੈ ਇਹਦੀ ਜੀ ਜੀ ਪਾਸਦਾਰੀ ਕਰਾਂਗੇ ਆ। ਤੇ ਮੈਨੂੰ ਨਹੀਂ ਲੱਗਦਾ ਡੋਨਲਡ ਟਰੰਪ ਜਿਹੜਾ ਕਿ ਆਪਣੇ ਆਪ ਨੂੰ ਅਤੇ ਆਪਣੀ ਪਾਰਟੀ ਜਿਹੜੀ ਹੈ ਉਹਨੂੰ ਨਵੰਬਰ ਦਾ ਇਲੈਕਸ਼ਨ ਹਰਵਾ ਦੇ ਔਰ ਉਸ ਜੰਗ ਦੇ ਵਿੱਚ ਮਜ਼ੀਦ ਆਪਣੇ ਫੌਜੀ ਭੇਜੇ, ਜਿਹਦੀ ਵਜ੍ਹਾ ਨਾਲ ਅਮਰੀਕਾ ਵਿੱਚ ਪਹਿਲੇ ਹੀ ਜਿਹੜਾ ਬੜਾ ਹਿਊ ਐਂਡ ਕਰਾਈ ਪਬਲਿਕ ਮੈਲਟਡਾਊਨ ਹੈ ਔਰ ਜੰਗ ਉਹ ਹਾਰ ਚੁੱਕੇ ਨੇ। ਦੇਖੋ 40 ਦਿਨ ਤੱਕ ਐਬਜ਼ੌਰਬ ਕਰਨਾ ਉੱਥੇ ਦੇ ਅਟੈਕ ਨੂੰ, ਇਜ਼ਰਾਈਲ ਤੇ ਸਹੀ ਅਮਰੀਕਾ ਦੇ ਨੂੰ ਮਿਲ ਕੇ, ਔਰ ਉਹਦੀ ਵਜ੍ਹਾ ਨਾਲ ਮਿਡਲ ਈਸਟ ਜੋ ਕੁਝ ਨਕਸ਼ਾ ਪੇਸ਼ ਹੋਇਆ ਹੈ, ਤੇ ਇਹ ਤੇ ਪੂਰੀ ਦੁਨੀਆ ਜਿਹੜੀ ਅਫੋਰਡ ਨਹੀਂ ਕਰ ਸਕਦੀ ਕਿ ਮਜ਼ੀਦ ਇਹ ਚੀਜ਼ਾਂ ਅੱਗੇ ਦੀ ਤਰਫ ਜਾਣ ਹੈ। ਈਵਨ ਉਹਦੀ ਜਿਹੜੀ ਕਾਰ ਨੇ ਮਾਈਕ ਜਿਹੜੀ ਮੈਸ ਹੈ ਉਹ ਇਸ ਚੀਜ਼ ਦੇ ਹੱਕ 'ਚ ਨਹੀਂ ਹੈ। ਠੀਕ ਮਾਰਕੋ ਰੂਬੀਓ ਇਹਨੂੰ ਡਿਫੈਂਡ ਨਹੀਂ ਕਰਨਾ ਚਾਹੁੰਦਾ ਸਾਹਮਣੇ ਆ ਕੇ। ਪੈਂਟਾਗਨ ਦੇ ਤੁਹਾਨੂੰ ਪਤਾ ਟੌਪ 6 ਜਰਨੈਲ ਲਾ ਦਿੱਤੇ, ਥੱਲੜੇ ਲੈਵਲ ਤੇ ਫੌਜੀ ਕਹਿੰਦੇ ਨੇ ਅਸੀਂ ਨਹੀਂ ਲੜਨਾ, ਇਹ ਗੈਰ ਕਾਨੂੰਨੀ ਗੈਰ ਅਖਲਾਕੀ ਜੰਗ ਹੈ। ਇਸ ਸੂਰਤ ਹਾਲ ਦੇ ਵਿੱਚ ਡੋਨਲਡ ਟਰੰਪ ਜਿਹੜਾ ਹੈ, ਜੀ ਜੀ ਉਹ ਕੋਈ ਜ਼ਿਆਦਾ ਵੱਡਾ ਤੁਸੀਂ ਕਹਿ ਲਓ ਗੈਂਬਲ ਨਹੀਂ ਕਰ ਸਕਦੇ ਇਜ਼ਰਾਈਲ ਦੀ ਵਜ੍ਹਾ ਨਾਲ, ਇਜ਼ਰਾਈਲ ਦੇ ਨਾਲ ਮਿਲ ਕੇ, ਜਦੋਂ ਕਿ ਚੀਜ਼ਾਂ ਉਹ ਮਿਲ ਨਹੀਂ ਰਹੀਆਂ। ਦੇਖੋ ਜੈਸਚਰ ਦੇਣਾ ਹੋਰ ਹੈ, ਪ੍ਰੈਸ਼ਰ ਮਾਊਂਟ ਕਰਨਾ ਹੋਰ ਹੈ, ਲੇਕਿਨ ਐਕਚੁਅਲ ਵਾਰ ਜ਼ੋਨ ਦੇ ਵਿੱਚ ਖੜਾ ਹੋਣਾ ਹੋਰ ਹੈ। ਅਜੇ ਮੈਂ ਪੜ੍ਹਦਾ ਪਿਆ ਸਾਂ ਪੈਂਟਾਗਨ ਦੀ ਜਿਹੜੀ ਸੀਕ੍ਰੀਟ ਰਿਪੋਰਟ ਆਈ ਹੈ, ਉਹਨੇ ਕਿਹਾ ਕਿ ਈਰਾਨ ਦੇ ਕੋਲ ਅਜੇ ਵੀ ਆਪਣੀ ਮਿਲਟਰੀ ਸਹੀ ਕੈਪੇਬਿਲਿਟੀ ਐਡੀ ਇੰਟੈਕਟ ਹੈ ਕਿ ਉਹਨਾਂ ਕੋਲ ਹਜ਼ਾਰਾਂ ਦੇ ਹਿਸਾਬ ਦੇ ਨਾਲ ਜਿਹੜੇ ਨੇ ਮਿਜ਼ਲਸ ਮੌਜੂਦ ਨੇ। ਔਰ ਅਜੇ ਵੀ ਡਰੋਨ ਟੈਕਨੋਲੋਜੀ ਕਿਸ ਲੈਵਲ ਦੀ ਹੈ, ਕਿੰਨੇ ਜ਼ਿਆਦਾ ਡਰੋਨਸ ਨੇ, ਉਹਦੇ ਬਾਰੇ 'ਚ ਕੋਈ ਖਬਰਾਂ ਨਹੀਂ ਹੈ। ਠੀਕ ਦੇਖੋ ਉਹਨਾਂ ਦੇ ਐਟਮੀ ਸ਼ਹਿਰ ਜਿਹੜੇ ਨੇ ਉਹਨਾਂ ਤੱਕ ਤੇ ਇਹਨਾਂ ਦੀ ਰਸਾਈ ਨਹੀਂ ਹੈ। ਤੇ ਮੇਰਾ ਨਹੀਂ ਖਿਆਲ ਕਿ ਇਸ ਸੂਰਤ ਹਾਲ ਦੇ ਵਿੱਚ ਉੱਥੇ ਜਿਹੜੇ ਚੀਫ ਸਟ੍ਰੈਟੇਜਿਸਟ ਨੇ ਡੋਨਲਡ ਟਰੰਪ ਨੂੰ ਮਸ਼ਵਰਾ ਦਿੰਦੇ ਹੋਣਗੇ ਕਿ ਤੁਸੀਂ ਜੰਗ ਨੂੰ ਰਿਜ਼ਿਊਮ ਕਰ ਸਕਦੇ ਹੋ। ਹਾਂ ਲਿਮਿਟਿਡ ਲੈਵਲ ਤੇ ਆਪਣਾਏ ਫੁਰਮਸ ਦੇ ਇਰਦ ਗਿਰਦ ਕੋਈ ਆਪਣਾ ਹਲਕਾ ਫੁਲਕੀ ਮੌਸੀਕੀ ਕਰ ਸਕਦੇ ਨੇ, ਅਨਟਿਲ ਅਨਲੈਸ ਨੈਟੋ ਜਿਹੜਾ ਉਹਦੇ ਵਿੱਚ ਉਹਨਾਂ ਨੂੰ ਕੋਆਪਰੇਟ ਨਾ ਕਰੇ ਹੈ ਤੇ ਉਹ ਇੱਕ ਮੋਮੈਂਟਮ ਕ੍ਰੀਏਟ ਜੀ ਕਰਨ ਕਿ ਜਨਾਬ ਹੁਣ ਅਸੀਂ ਜਿਹੜਾ ਦੁਨੀਆ ਦੀ ਮਈਸ਼ਤ ਨੂੰ ਬਚਾਉਣ ਵਾਸਤੇ ਆਪਣਾਏ ਫੁਰਮਸ ਨੂੰ ਖਲਵਾਉਣ ਜਾ ਰਹੇ ਹਾਂ। ਲੇਕਿਨ ਕਿਆ ਨੈਟੋ ਇਹ ਗੈਂਬਲ ਕਰੇਗਾ?
ਕਿਉਂਕਿ ਨੈਟੋ ਜਿਹੜਾ ਉਹ ਤੇ ਈਰਾਨ ਦੇ ਨਾਲ ਤਲਕਾਤ ਇਸ ਲਈ ਇਸਤਵਾਰ ਕਰਨਾ ਚਾਹੁੰਦਾ ਹੈ ਕਿ ਉਹਨਾਂ ਦਾ ਫਰਟੀਲਾਈਜ਼ਰ ਇੱਥੋਂ ਗੁਜ਼ਰਦਾ ਹੈ, ਉਹਨਾਂ ਦਾ ਇੱਥੇ ਫਿਊਲ ਗੁਜ਼ਰਦਾ ਹੈ। ਤੇ ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਤੁਸੀਂ ਕਹਿ ਲਓ ਕਿ ਫ੍ਰੇਜਾਈਲ ਨੇ, ਬੜੀ ਫਿਊਟਾਈਲ ਸਿਚੁਏਸ਼ਨ ਹੈ ਇੱਥੇ ਤੇ ਬੜੀ ਫਲੂਇਡ ਕਿਸਮ ਦੀ ਠੀਕ ਹੈ। ਸਿਚੁਏਸ਼ਨ ਹੈਗੀ ਹੈ। ਬੇਸੂਦ ਮੈਂ ਇਸ ਕੰਟੈਕਸਟ ਦੇ ਵਿੱਚ ਕਹਿ ਦਿੱਤਾ ਕਿ ਡੋਨਲਡ ਟਰੰਪ ਸਮਝਣ ਨੂੰ ਤਿਆਰ ਹੀ ਨਹੀਂ ਹੈ। ਉਹ ਇਸ ਜੀਤ ਨੂੰ ਜਿਹੜੀ ਉਹਨਾਂ ਨੇ ਈਰਾਨ ਨੇ ਹਾਸਲ ਕੀਤੀ ਹੈ ਉਹਨੂੰ ਆਪਣੇ ਆਪ ਨੂੰ ਜਿਹੜਾ ਨਾ ਉਹ ਇੰਟਰਨਲਾਈਜ਼ ਨਹੀਂ ਕਰ ਪਾ ਰਿਹਾ ਉਹ ਇਸ ਚੀਜ਼ ਨੂੰ ਹੈ। ਔਰ ਈਰਾਨ ਸਾਬਤ ਕਰਨ ਵਿੱਚ ਕਾਮਯਾਬ ਰਿਹਾ ਹੈ ਜੀ। ਕਿ ਜਿਹੜੀ ਜੰਗ ਅਸੀਂ ਉੱਥੇ ਜਿੱਤੇ ਆ ਮੈਦਾਨ ਵਿੱਚ ਹੈ ਉਹ ਅਸੀਂ ਮੇਜ਼ ਤੇ ਕਿਸੇ ਸੂਰਤ ਵਿੱਚ ਨਹੀਂ ਹਾਰਨੀ ਹੈ।